ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਉਹਨਾਂ ਦੀ ਅੱਜ ਇੰਟਰਵਿਊ ਆਣੀ ਹੈਗੀ ਆ ਐਲੋਨ ਮਸਕ ਦੇ ਨਾਲ ਜੁਆਇੰਟਲੀ ਸ਼ਾਮ ਨੂੰ ਇੱਕ ਟੀਵੀ ਚੈਨਲ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਜਦੋਂ ਤੁਸੀਂ ਸਹੁੰ ਚੁੱਕੀ ਹੈਗੀ ਆ 50 ਦੇ ਕਰੀਬ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਜਾਰੀ ਕੀਤੇ ਹੈਗੇ ਆ ਉਹਨਾਂ ਦੇ ਸਬੰਧ ਦੇ ਵਿੱਚ, DEI ਦੇ ਸਬੰਧ ਦੇ ਵਿੱਚ, ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦੇ ਸਬੰਧ ਦੇ ਵਿੱਚ, ਟੈਰਿਫਸ ਨੂੰ ਲੈ ਕੇ ਇਹ ਸਾਰਾ ਕੁਝ ਜਿਹੜਾ ਆ ਡਿਸਕਸ ਕੀਤਾ ਜਾਊਗਾ। ਤੇ ਯੂਕਰੇਨ ਵਾਲੀ ਖਬਰ ਜਿਹੜੀ ਤੁਸੀਂ ਆਲਰੇਡੀ ਸਾਂਝੀ ਕਰੇ ਲਈ ਆ, ਇੱਕ ਹੋਰ ਬਹੁਤ ਇੰਪੋਰਟੈਂਟ ਖਬਰ ਆ ਜਿਹੜੀ US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਡ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਅੱਜ। ਉਹ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਉਹਨਾਂ ਦੇ ਸਟਾਫ ਦੇ 89 ਦੇ ਕਰੀਬ ਜਿਹੜੇ ਮੈਂਬਰਸ ਆ, ਜਿਹੜੇ ਕੀ ਟੈਕਨੀਕਲ ਐਕਸਪਰਟਸ ਆ, ਉਹਨਾਂ ਨੂੰ ਲੇ ਆਫ ਕੀਤਾ ਆ ਵੀ ਮੈਂ ਉਸ ਪ੍ਰੋਟੈਸਟ ਦੇ ਕਰਕੇ ਜੋ ਆ ਕੁਇਟ ਕਰਨ ਜਾ ਰਹੇ ਆ। ਸੋ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਹੈਡ ਨੇ ਅੱਜ ਕੁਝ ਮਿੰਟ ਪਹਿਲਾਂ ਰਿਜ਼ਾਈਨ ਕਰ ਦਿੱਤਾ ਹੈਗਾ ਆ। ਜੀ ਬਿਲਕੁਲ। ਸੋ ਇਹ ਜਿਹੜੀਆਂ ਸਿਚੁਏਸ਼ਨਸ ਆ ਇਸ ਟਾਈਮ ਚੱਲ ਰਹੀਆਂ। ਉਧਰ ਇੱਕ ਟਰੰਪ ਹੋਰ ਹੋਰਾਂ ਦੇ DEI ਦੁਆਰਾ ਨੂੰ ਲੈ ਕੇ ਆ ਰਾਜਕਨਵੀਰ ਸਿੰਘ ਜੀ, ਟਰੰਪ ਐਡਮਿਨਿਸਟ੍ਰੇਸ਼ਨ ਨੇ ਜੋ ਸਕੂਲਸ ਆ ਉਹਨਾਂ ਨੂੰ ਸਿਰਫ 14 ਦਿਨ ਦਾ ਸਮਾਂ ਦਿੱਤਾ ਹੈ ਵੀ ਜੋ ਤੁਹਾਡੇ ਸਕੂਲਾਂ ਦੇ ਵਿੱਚ DEI ਪ੍ਰੋਗਰਾਮ ਆ ਉਸ ਨੂੰ ਇਮੀਡੀਏਟਲੀ ਖਤਮ ਕਰ ਦਿਓ, ਨਹੀਂ ਤਾਂ ਤੁਹਾਡੀ ਜਿਹੜੀ ਫੈਡਰਲ ਮਨੀ ਆ ਉਹ ਖਤਮ ਹੋ ਜਾਊਗੀ। ਸੋ $600 ਮਿਲੀਅਨ ਦੇ ਕਰੀਬ ਜਿਹੜਾ ਆ ਖਰਚ ਕੀਤਾ ਜਾ ਰਿਹਾ ਆ ਟੂ ਟ੍ਰੇਨ ਟੀਚਰਸ DEI ਦੇ ਸਬੰਧ ਦੇ ਵਿੱਚ। ਜੀ ਬਿਲਕੁਲ। ਬਹੁਤ ਸਾਰੇ ਜਿਹੜੇ ਆਪਣੇ ਵੀ ਮੂਲ ਦੇ ਲੋਕ ਜਿਨ੍ਹਾਂ ਨੂੰ ਸ਼ਾਇਦ ਨੌਕਰੀਆਂ ਮਿਲੀਆਂ ਸੀ, ਉਹਨਾਂ ਦੀਆਂ ਵੀ ਨੌਕਰੀਆਂ ਜਿਹੜੀਆਂ ਉਹ ਇਹ ਕਹਿ ਕੇ ਜਿਹੜੀਆਂ ਉਹ ਜਾ ਸਕਦੀਆਂ ਵੀ ਇਹ DEI ਜਿਹੜੀਆਂ ਉਹ ਹਾਇਰ ਸੀਗੇ। ਸੋ ਕਈ ਥਾਵਾਂ ਦੇ ਉੱਤੇ ਕਈ ਤਰੀਕੇ ਦੀਆਂ ਇਸ ਚੀਜ਼ ਦੇ ਤਹਿਤ ਲੋਕਾਂ ਨੂੰ ਜਿਹੜੇ ਇਸ ਦੇ ਨਤੀਜੇ ਆ ਉਹ ਭੁਗਤਣੇ ਜਿਹੜੇ ਉਹ ਪੈਣਗੇ, ਦੇਖਣੇ ਜਿਹੜੇ ਉਹ ਪੈਣਗੇ ਕਿਵੇਂ ਜਿਹੜਾ ਉਹ ਸਾਰਾ ਕੁਛ ਚੱਲ ਰਿਹਾ ਆ। ਇਸ ਆੜ ਦੇ ਵਿੱਚ ਟਰੰਪ ਹੁਣੀ ਹੋਰ ਕੀ ਕੁਛ ਜਿਹੜਾ ਉਹ ਸੋਚ ਰਹੇ ਆ, ਇਹ ਵੀ ਦੇਖਣ ਵਾਲੀ ਗੱਲ ਆ। ਉਧਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਕਹਿੰਦੇ ਵੀ ਅਗਲੇ ਕੱਟਸ ਦੇ ਵਿੱਚ ਜਿਹੜਾ ਟਾਰਗੇਟ ਆ ਉਹ ਸਾਇੰਟਿਸਟ ਤੇ ਪਬਲਿਕ ਹੈਲਥ ਲੀਡਰਸ ਉਹ ਹੋਣ ਜਾ ਰਹੇ ਆ। ਕਹਿੰਦੇ ਵੀ ਇੱਕ ਕੋਰ ਗਰੁੱਪ ਜਿਹੜਾ ਆਪਣੇ ਆਪ ਨੂੰ ਇਹਨਾਂ ਦਾ ਜਿਹੜਾ ਡਿਜ਼ੀਜ਼ ਡਿਟੈਕਟਿਵ ਉਹ ਕਹਿੰਦਾ ਆ, ਉਹ ਕਹਿੰਦੇ ਵੀ ਟਰੈਕ ਕਰਦਾ ਹੈ ਆਊਟਬ੍ਰੇਕਸ ਨੂੰ, ਜਿਹੜੀਆਂ ਕਹਿੰਦੇ ਵੀ ਜਿਨ੍ਹਾਂ ਬਾਰੇ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਸਪੇਅਰ ਕਰ ਦਿੱਤੀਆਂ, ਦੱਸੀਆਂ ਜਿਹੜੀਆਂ ਉਹ ਨਹੀਂ ਗਈਆਂ। ਤੇ ਪਰ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਉਧਰ ਯੰਗ ਰਿਸਰਚਰਸ ਆ ਉਹ ਆਊਟ ਆਫ ਜੌਬ ਵੀ ਹੈਗੇ ਨੇ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਲਕ ਦਾ ਜਿਹੜਾ ਪ੍ਰੀਮੀਅਰ ਬਾਇਓ ਮੈਡੀਕਲ ਰਿਸਰਚ ਏਜੰਸੀ ਆ, ਉਸ ਦੇ ਵਿੱਚ ਤਕਰੀਬਨ 1200 ਜਿਹੜੇ ਇੰਪਲੋਈਜ਼ ਯੰਗ ਇਨਵੈਸਟੀਗੇਟਰਸ ਆ ਜਿਨ੍ਹਾਂ ਨੂੰ ਆਉਂਦੇ ਸਮੇਂ ਦੇ ਵਿੱਚ ਵੱਡੇ ਰੋਲ ਦਿੱਤੇ ਜਾ ਸਕਦੇ ਸੀ, ਕਹਿੰਦੇ ਵੀ ਉਹਨਾਂ ਨੂੰ ਹੁਣ ਡਿਸਮਿਸ ਕਰ ਦਿੱਤਾ ਗਿਆ ਆ। ਉਹਨਾਂ ਨੂੰ ਕਹਿੰਦੇ ਵੀ ਇਹ ਚਿੱਠੀ ਕਹਿ ਲਓ ਜਾਂ ਈਮੇਲ ਕਹਿੰਦੇ ਲਿਖੀ ਗਈ ਆ, ਯੂਅਰ ਵਰਕ ਇਜ਼ ਨੋ ਲੋਂਗਰ ਨੀਡਿਡ। ਫੈਡਰਲ ਸਾਇੰਟਿਸਟ, ਡਾਕਟਰਸ ਤੇ ਪਬਲਿਕ ਹੈਲਥ ਪ੍ਰੋਫੈਸ਼ਨਲਸ ਆ, ਉਹਨਾਂ ਨੂੰ ਕਹਿੰਦੇ ਵੀ ਵੀਕਐਂਡ ਦੇ ਉੱਤੇ ਇਹ ਜਿਹੜੇ ਨੋਟਿਸਿਸ ਮਿਲੇ ਸੀਗੇ। CDC ਦੇ ਵਿੱਚ ਜਿਹੜੇ 2 ਟ੍ਰੇਨਿੰਗ ਪ੍ਰੋਗਰਾਮ ਆ ਉਹਨਾਂ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈਗਾ ਆ। ਤੇ ਉਧਰ ਕਹਿੰਦੇ ਵੀ ਜਿਹੜੇ ਪਬਲਿਕ ਹੈਲਥ ਗ੍ਰੈਜੂਏਟਸ ਲੋਕਲ ਹੈਲਥ ਡਿਪਾਰਟਮੈਂਟਸ ਦੇ ਵਿੱਚ ਆ ਜਾਂ ਜਿਹੜੇ PhD ਕਰ ਰਹੇ ਆ ਲੈਬ ਸਾਇੰਟਿਸਟ ਨੇ, ਉਹਨਾਂ ਦੇ ਉੱਤੇ ਵੀ ਜਿਹੜੀ ਗਾਜ ਆ ਉਹ ਡਿੱਗ ਰਹੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਪਲਾਨ ਆ ਫੈਡਰਲ ਵਰਕ ਫੋਰਸ ਨੂੰ ਸ਼ਰਿੰਕ ਜਿਹੜਾ ਉਹ ਕਰਨ ਦੇ ਲਈ, ਉਹ ਆਪਣੇ ਸਾਹਮਣੇ ਆ। FAA ਦੇ ਵਿੱਚ ਇਹਨਾਂ ਨੇ ਲਗਾਤਾਰ ਜਿਹੜੀਆਂ ਉਹ ਕਟੌਤੀਆਂ ਕੀਤੀਆਂ ਤੇ ਹੁਣ ਈਲਨ ਮਸਕ ਆਪਣੇ ਸਾਹਮਣੇ ਜਿਹੜਾ ਉਹ ਆ ਗਿਆ, ਕਹਿੰਦਾ ਵੀ ਅਸੀਂ SpaceX ਦੇ ਨਾਲ ਇਸ ਨੂੰ ਸੁਰੱਖਿਅਤ ਬਣਾਵਾਂਗੇ। ਇੱਥੋਂ ਇਹ ਸਾਫ਼ ਪਤਾ ਲੱਗ ਰਿਹਾ ਵੀ ਉਹ ਸਰਕਾਰੀ ਜੌਬਾਂ ਨੂੰ ਗੱਟ ਕਰਕੇ ਸਿਰਫ ਪ੍ਰਾਈਵੇਟ ਜੌਬਾਂ ਤੇ ਆਪਣੀ ਕੰਪਨੀ ਨੂੰ ਜਿਹੜਾ ਇਸ ਦੇ ਵਿੱਚ ਈਲਨ ਮਸਕ ਫਾਇਦਾ ਪਹੁੰਚਾਉਣ ਦੇ ਵਿੱਚ ਲੱਗਾ ਹੋਇਆ ਆ। ਸੋ ਜਿੱਦਾਂ ਆਪਾਂ ਮੋਦੀ ਦਾ, ਅਡਾਨੀ ਤੇ ਅੰਬਾਨੀ ਦਾ ਜਿਹੜਾ ਚੀਜ਼ ਦੇਖਦੇ ਆ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਹੁਣ ਇੱਧਰ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ ਵੀ ਸਰਕਾਰੀ ਚੀਜ਼ਾਂ ਲਾਂਭੇ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ, ਖਾਸ ਕਰਕੇ ਆਪਣੇ ਖਾਸ ਬੰਦਿਆਂ ਦੀਆਂ ਕੰਪਨੀਆਂ ਨੂੰ ਉਸ ਵਿੱਚ ਜਿਹੜਾ ਉਹ ਫਾਇਦਾ ਜਿਹੜਾ ਉਹ ਦਿੱਤਾ ਜਾਵੇ। ਜਿੱਥੇ ਅੱਜ ਡੌਜ ਦਾ ਉਹ ਮੇਨ ਬੰਦਾ ਨਹੀਂ ਆ, ਇਹ ਇੱਕ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਜਿਹੜਾ ਉਹ ਪਤਾ ਲੱਗਾ ਆ, ਕਹਿੰਦੇ ਵੀ ਉਹ ਇੱਕ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਟਰੰਪ ਦੇ ਲਈ ਕੰਮ ਕਰ ਰਿਹਾ ਹੈ ਈਲਨ ਮਸਕ। ਪਰ ਉਹ ਤੁਰ ਫਿਰ ਏਦਾਂ ਹੀ ਰਿਹਾ ਵੀ ਜਿੱਦਾਂ ਉਹ ਡੌਜ ਨੂੰ ਆਪ
ਰਨ ਕਰ ਰਿਹਾ ਹੋਵੇ। ਲੋਕਾਂ ਦੇ ਮਨਾਂ ਦੇ ਵਿੱਚ ਇਹੀ ਚੀਜ਼ ਸੀਗੀ, ਪਰ ਅੱਜ ਇੱਕ ਦਸਤਾਵੇਜ਼ ਤੋਂ ਇਹ ਚੀਜ਼ ਕਨਫਰਮ ਕੀਤੀ ਗਈ ਆ ਵੀ ਜਿਹੜਾ ਈਲਨ ਮਸਕ ਆ ਉਹ ਡੋਜ ਨੂੰ ਲੀਡ ਨਹੀਂ ਕਰ ਰਿਹਾ ਹੈਗਾ। ਸੋ ਹੁਣ ਜੇ ਉਹ ਲੀਡ ਨਹੀਂ ਕਰ ਰਿਹਾ, ਉਹ ਇਸ ਤਰੀਕੇ ਦੇ ਨਾਲ ਉਹਦੇ ਕੋਲ ਇੰਨੀ ਇਨਫੋਰਮੇਸ਼ਨ ਪਹੁੰਚ ਰਹੀ ਆ, ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਉਹ ਜਾ ਰਹੀ ਆ, ਜਿਸ ਨੂੰ ਲੈ ਕੇ ਕਈ ਜਿਹੜੇ ਸਵਾਲ ਲੋਕ ਖੜੇ ਕਰ ਰਹੇ ਆ, ਉਹਦਾ ਵੀ ਹੁਣ ਕਹਿੰਦੇ ਵੀ ਅੱਗੇ ਜਿਹੜਾ ਉਹ ਹੋਰ ਵਿਵਾਦ ਜਿਹੜਾ ਉਹ ਬਣ ਸਕਦਾ ਆ। ਜਿੱਥੇ ਬਹੁਤ ਸਾਰਾ ਜਿਹੜਾ ਵੇਸਟਫੁਲ ਮਨੀ ਦੇ ਬਾਰੇ, ਇਸ ਡੋਜ ਦੇ ਬਾਰੇ ਪਤਾ ਲੱਗ ਰਿਹਾ ਆ, ਦੂਜੇ ਪਾਸੇ ਲੋਕਾਂ ਦੀ ਜਿਹੜੀ ਹੋਰ ਇਨਫੋਰਮੇਸ਼ਨ ਨੂੰ ਲੈ ਕੇ ਵੀ ਲੋਕ ਜਿਹੜੀ ਉਹ ਇਸ ਪ੍ਰਤੀ ਚਿੰਤਾ ਜਤਾ ਰਹੇ ਆ।